ਲੈ ਕਹਿਣ ਨੂੰ ਤੇ ਕਹੀਦਾ ਫਲਾਣਾ ਮਾਫੀਆ ਫਲਾਣਾ ਰਿਸ਼ਵਤ ਲੈਂਦਾ, ਤੂੰ ਬਾਕੀ ਕੰਮ ਛੱਡ, ਤੂੰ ਆ ਕਸਾਈਆਂ ਦੀ ਗੱਲ ਸੁਣ। ਇਹ ਹੀ ਸਾਰਿਆਂ ਨਾਲੋਂ ਨੰਗੇ ਖਲੋਤੇ ਨੇ ਅੱਜ ਕੱਲ੍ਹ, ਇਹ ਹੀ ਨਹੀਂ ਮਾਣ ਕਿਸੇ ਨੂੰ। ਜਿੱਥੇ ਹੱਥ ਪੈ ਜੇ, ਸਾਡੇ ਇੱਥੇ ਇੱਕ ਬੇਲੀ ਸੀ, ਉਹਦੀ ਝੋਟੀ ਨੂੰ ਮਾੜੀ ਜਿਹੀ ਹਵਾ ਹੋ ਗਈ, ਗੈਸ ਹੋ ਗਈ, ਤੇ ਉਹ ਨਾ ਢਿੱਡ ਆਫਰ ਗਿਆ। ਕਸਾਈਆਂ ਨੂੰ ਸੱਦਿਆ, ਉਹਨਾਂ ਕਹੇ ਤੇ ਜਾਂਦੀ ਰਹਿਣੀ ਨੂੰ, ਹੁਣੇ ਨਾ ਤੁਸੀਂ ਦੇ ਦਿਓ ਸਾਨੂੰ। 2-2.5 ਲੱਖ ਦੀ ਝੋਟੀ ਸੀ, ਲੱਖ 'ਚ ਕਸਾਈ ਲੈ ਗਏ। ਉਹਨਾਂ ਕਿਹਾ ਭਾਈ ਰਾਤ ਅਸੀਂ ਰੱਖਾਂਗੇ, ਸਵੇਰੇ ਠੀਕ ਹੋ ਗਈ ਨਾ ਤੇ ਤੁਸੀਂ ਆਪਣੀ ਲੈ ਆਇਓ ਵਾਪਸ। ਸਵੇਰੇ ਜਦੋਂ ਗਏ ਤੇ ਉਹਨਾਂ ਕਿਹਾ ਅਸੀਂ ਤੇ ਰਾਤੀ ਜ਼ਿਬਾ ਕਰ ਛੜੀ ਸੀ। ਉਹ ਗੱਲ ਪੈਸਿਆਂ ਤੇ ਆ ਗਈ। ਉਹਨਾਂ ਕਿਹਾ ਯਾਰ ਸਾਡੀ 2-2.5 ਲੱਖ ਦੀ ਝੋਟੀ ਸੀ, ਤੁਹਾਨੂੰ ਅਸਾਂ ਲੱਖ ਦੀ ਪੈਸੇ ਦੇ ਦਿਓ। ਉਹਨਾਂ ਕਿਹਾ ਤੁਸੀਂ ਚੱਲੋ, ਅਸੀਂ ਆਏ। ਮੈਂ ਨਾ ਮਜਾ ਲਿਆ, 8 ਦਿਨ ਗੇੜੇ ਮਾਰ ਕੇ ਤੇ ਕਸਾਈਆਂ ਕੋਲੋਂ ਪੈਸੇ ਲਏ। ਤੇ ਵੇਖ ਲੈ, ਪੂਰੇ ਮੁਲਕ 'ਚ ਸਭ ਤੋਂ ਜ਼ਿਆਦਾ ਤੰਦਰੁਸਤ ਤਾਕਤਵਰ ਕਸਾਈ ਆਪ ਵੀ ਪੂਰੇ ਮੁਲਕ 'ਚ ਬਹੁਤੇ ਫਿੱਟੇ, ਤੇ ਇਹਨਾਂ ਦੇ ਨਿਆਣੇ ਵੀ ਬਹੁਤੇ ਫਿੱਟੇ ਨੇ, ਕਿਉਂਕਿ ਇਹਨਾਂ ਨੂੰ ਪਤਾ ਅੱਜ ਅਸੀਂ ਤੰਦਰੁਸਤ ਜਾਨਵਰ ਕੀਤਾ, ਚੰਗਾ ਜਾਨਵਰ ਹੈ, ਚੰਗਾ ਗੋਸ਼ਤ ਲਾ ਕੇ ਤੇ ਉਹਦੇ ਨਾਲ ਆਪ ਖਾ ਲੈਣਾ। ਜਿੱਦਣ ਬਿਮਾਰ ਹੋਇਆ ਉਦੋਂ ਤੈਨੂੰ ਤੇ ਮੈਨੂੰ ਦੇ ਦੇਣਾ, ਤੇ ਅਸੀਂ ਪੱਤ ਕੇ ਖਾ ਕੇ ਬਿਮਾਰ ਹੀ ਹੋਣਾ। ਕਦੀ ਕਿਸੇ ਨੂੰ ਅਲਰਜੀ ਹੋ ਜਾਂਦੀ, ਕਿਸੇ ਦਾ ਢਿੱਡ ਖਰਾਬ ਹੋ ਜਾਂਦਾ, ਤੇ ਕਿਸੇ ਨੂੰ ਉਂਝ ਦੌਰੇ ਪੈਣ ਲੱਗ ਪੈਂਦੇ ਨੇ। ਜੀ ਇਹ ਕੱਟੇ ਦਾ ਗੋਸ਼ਤ ਖਾਦਾ, ਦੌਰੇ ਸ਼ੌਰੇ ਸਿਰਫ ਬਿਮਾਰ ਗੋਸ਼ਤ ਦੀ ਵਜ੍ਹਾ ਤੋਂ ਪੈਂਦੇ ਨੇ। ਸਾਨੂੰ ਤੰਦਰੁਸਤ ਗੋਸ਼ਤ ਕਸਾਈ ਦਿੰਦੇ ਹੀ ਨਹੀਂ।